अस्सलाम वालेकुम, मैं मुहम्मद साद, तुसी वेख रहे हो ਇੱਥੇ ਰੱਖ ਨਿਊਜ਼। इस वेले असी मौजूद हाँ ਮੁਹੱਲਾ इस्लाम नगर फहरे इस्लाम नगर जनाब हुरम शहजाद भट्ट साहब के डेरे ते जनाब नाल ने साडे रिजवान असलम भट्ट साहब इस्लाम नगर की जानी मानी शख्सियत, दोवें समाजी शख्सियतां ने। ते इस वेले असी इन्हां नाल गलबात करांगे। मुहल्ले विच जिहड़े ढेर सारे मसाइल बने ने, किसी कौंसलर ने, किसी चेयरमैन ने, किसी जनाब अपना जड़ा ना सरकारी एहलकार ने कोई गल नहीं सुनी है। असी हुण आए हैं, यह समाजी बंदे ने, असी इन्हां कोल गलबात करने आ कि सानू कोई या तो मसलिਆਂ ਦਾ हल दसन ते या फिर आपे आवाज़ चुक के ते कोई वड्डे ਜਿਹੜੇ आला काम ने उन्हां तक इन्हां दी गल मन्नी सुनी जाती है। तो असी जनाब इन्हां नाल गल करने आ कि साडे महल्ले वास्ते की कुछ कर सकते हैं। सफाई सुथराई का इंतजाम है, निज़ाम बिल्कुल डैड है। तो बाकी भी मामले जड़े ना कोई हाल नहीं, ना गलियां का, नालियां का, वहणियां का। तो असी इस मौजू ते हुरम शहजाद भट्ट साहब नाल ते जनाब रिजवान असलम भट्ट साहब नाल गल करांगे। तो सारे तो पहला जनाब अस्सलाम वालेकुम करते हैं इन्होंने। अस्सलाम वालेकुम जी। वालेकुम सलाम जी। की हाल चाल है? अल्हम्दुलिल्लाह ठीक ठाक जी। अस्सलाम वालेकुम भाजी। वालेकुम सलाम। ਅਸੀਂ ਤੁਹਾਨੂੰ ਤਕਲੀਫ ਦਿੱਤੀ ਹੈ ਇਸ ਵਾਸਤੇ ਕਿ ਮਹੱਲੇ ਵਿੱਚ ਜਿਹੜਾ ਨਾ ਬੜਾ ਸਾਰੇ ਕੰਮ ਖਰਾਬ ਹੋਏ ਆ, ਗਲੀਆਂ 'ਚ ਪਾਣੀ ਖਲੋਤੇ ਆ, ਕੋਈ ਸਫਾਈ ਦਾ ਇੰਤਜ਼ਾਮ ਨਹੀਂ। ਸਫਾਈ ਵਾਲੇ ਜਿਹੜੇ ਇਹ ਅਹਿਲਕਾਰ ਨੇ ਬਲਦੀਆ ਦੇ, ਉਹ ਆਉਂਦੇ ਨੇ ਫੇਰਾ ਲਾ ਕੇ ਟੁਰ ਜਾਂਦੇ ਨੇ ਹਾਜ਼ਰੀ ਲਵਾ ਕੇ। ਤੇ ਬਾਕੀ ਜਿਹੜਾ ਨਾ ਇਹ ਕੌਂਸਲਰ ਸਾਹਿਬਾਨ ਦੇ, ਚੇਅਰਮੈਨ ਸਾਹਿਬਾਨ ਜਿਹੜੇ ਜ਼ਿੰਮੇਦਾਰ ਨੇ, ਤੇ ਉਹਨਾਂ ਦੀ ਨਜ਼ਰ ਹੈ ਵੇ ਸਾਰਿਆਂ ਦੀ, ਲੇਕਿਨ ਉਹ ਕਿਸੇ ਪਾਸੇ ਮਤਲਬ ਕਿ ਜਿਹੜਾ ਨਾ ਬਾਂਹ ਨਹੀਂ, ਹੱਥ ਨਹੀਂ ਫੜਾਉਂਦੇ ਹਨ। ਕੋਈ ਇਸ ਬਾਰੇ ਤੁਸੀਂ ਆਪਣੀ ਆਵਾਜ਼ ਬੁਲੰਦ ਕਰੋ ਹਾਂ, ਕੀ ਆਉਣਾ ਚਾਹੁੰਦੇ ਹੋ? ਹੁਰਮ ਸਾਹਿਬ ਤੁਸੀਂ ਦੱਸੋ। ਵੇਖੋ ਜੀ, ਪਹਿਲੇ ਤੇ ਜਿਹੜੀ ਗਵਰਨਮੈਂਟ ਆਈ ਜੀ ਜੀ, ਉਹ ਤੇ ਤੁਹਾਡੇ ਸਾਹਮਣੇ ਸਾਰਿਆਂ ਦੀ ਆਈ, ਜਿਸ ਤਰ੍ਹਾਂ ਦੀ ਆਈ, ਜਿਸ ਤਰ੍ਹਾਂ ਦਾ ਨਿਜ਼ਾਮ ਉਹਨਾਂ ਚਲਾਇਆ ਸੀ। ਤੇ ਜਿਹੜੀ ਹੈ ਹੁਣ ਗਵਰਨਮੈਂਟ ਆਈ ਹੈ, ਇਹ ਇਨਸ਼ਾਅੱਲਾ ਹੁਣ ਬਹਿੰਦੇ ਖਲੋਂਦੇ ਨੇ ਅਸੈਂਬਲੀਆਂ ਵਿੱਚ। ਠੀਕ ਹੈ। ਤੇ ਫਿਰ ਇਹਨਾਂ ਨੂੰ ਇਨਸ਼ਾਅੱਲਾ ਆਖਨੇ ਆ ਕਿਉਂ ਨਹੀਂ ਕਰਨੇ ਕੰਮ, ਕਰਨੇ ਨੇ ਆਵਾਮ ਦੇ ਕੰਮ ਕਿਉਂ ਨਹੀਂ ਕਰਨੇ। ਠੀਕ ਹੈ। ਅਸੀਂ ਇਸ ਲਈ ਆਪਣੀ ਗਲੀ ਦੀ ਸਫਾਈ ਕਰਾਉਂਦੇ ਹਾਂ ਤੇ ਸਾਰੇ ਮਹੱਲੇ ਵਾਲੇ ਪੈਸੇ ਪਾ ਕੇ ਤੇ ਜਿਹੜਾ ਨਾ ਉਹ ਸਫਾਈ ਵਾਲਾ ਬੰਦਾ ਲਿਆਉਂਦੇ ਤੇ ਉਹ ਸਫਾਈ ਕਰਦਾ ਹੈ। ਤੇ ਇਹ ਸਾਰੇ ਮਹੱਲੇ ਦੇ ਹੀ ਹੈ ਜਾਂ ਹਾਲੇ ਤੇ ਨਹੀਂ। ਤੇ ਹਾਲਾਂਕਿ ਇੱਕ ਤੇ ਹੁੰਦਾ ਨਾ ਕਿ ਉਹ ਅਮਲਾ ਹੀ ਕੋਈ ਨਹੀਂ ਹੈ, ਅਮਲਾ ਵੀ ਮੌਜੂਦ ਹੈ, ਫਿਰ ਵੀ ਕੋਈ ਤਵੱਜੋ ਨਹੀਂ ਕਰਦੇ। ਨਹੀਂ, ਇਨਸ਼ਾਅੱਲਾ ਤਵੱਜੋ ਕਰਦੇ ਨੇ। ਅਸਲ ਚਾਹੀਦਾ ਸਾਡੇ ਮਹੱਲੇਦਾਰਾਂ ਨੂੰ ਵੀ ਚਾਹੀਦਾ ਸਫਾਈ ਦਾ ਬਜ਼ਾਤੇ ਖੁਦ ਖਿਆਲ ਰੱਖਣ। ਇਹ ਮੌਕਾ ਢੂੰਡਦੇ ਨੇ, ਜਿਵੇਂ ਬਾਰਿਸ਼ ਆਵੇ ਨਾ ਤੇ ਛਾਪਰ ਢਾਂਡ ਕੇ ਵੀ ਕਰੂਣਾ, ਤੇ ਬੱਚਿਆਂ ਦੇ ਪੈਂਪਰ ਵੀ ਵਹਿਣੀਆਂ ਵਿੱਚ ਸੜਦੇ ਨੇ। ਉਹ ਵੀ ਉਹ ਕੀ ਕਰਨ ਫਿਰ, ਸਫਾਈ ਵਾਲੇ ਕਿੰਨੀ ਕੁ ਸਫਾਈ ਕਰਨ। ਠੀਕ ਹੈ। ਜਿੰਨੀ ਕਿ ਉਹ ਕਰ ਸਕਦੇ ਨੇ ਉਹ ਪੂਰੀ ਕੋਸ਼ਿਸ਼ ਕਰਦੇ ਨੇ, ਲੇਕਿਨ ਇਹਦੇ ਵਿੱਚ ਆਵਾਮ ਨੂੰ ਵੀ ਚਾਹੀਦਾ ਕਿ ਖਿਆਲ ਰੱਖਣਾ। ਆਵਾਮ ਵੀ ਜ਼ਿਆਦਤੀ ਕਰਦੀ ਹੈ। ਠੀਕ ਹੈ। ਆ ਜੀ ਆਵਾਮ ਵੀ ਜਿਹੜਾ ਨਾ ਸ਼ੌਰ ਕੋ ਨਹੀਂ ਆ। ਤੁਸੀਂ ਮਾਸ਼ਾਅੱਲਾ ਇਹ ਬਰੂਨੇ ਮੁਲਕ ਰਹੇ ਹੋ, ਇੰਗਲੈਂਡ ਰਹੇ ਹੋ, ਯਾਨੀ ਕਿ ਜਿਹੜੇ ਉਹਨਾਂ ਉਸੇ ਮੁਲਕ ਵਿੱਚ ਜਿੱਥੇ ਇੱਥੇ ਜਿਹੜਾ ਮੁਲਕ ਸਾਡੇ ਐਸੇ ਹਿੱਤੇ ਉੱਤੇ ਹਕੂਮਤ ਕਰਕੇ ਗਿਆ ਤੇ ਸਿੱਧਾ ਉਹਨੇ ਕੀਤੀ ਰੱਖਿਆ। ਉਹ ਤੁਸੀਂ ਉੱਥੇ ਦੇ ਮਾਹੌਲ ਵਿੱਚ ਵੇਖਿਆ ਤੇ ਉਹ ਕੋਈ ਰੋਸ਼ਨੀ ਪਾਓ ਹਾਂ ਜਰਾ ਕਿ ਕਿੰਨਾ ਕੁ ਫਰਕ ਹੈ ਸਾਡੇ ਤੇ ਉਹਨਾਂ 'ਚ? ਨਹੀਂ ਜੀ, ਮਾਸ਼ਾਅੱਲਾ ਬੜਾ ਫਰਕ ਹੈ ਜੀ। ਸਿਰਫ ਉਹ ਕਲਮਾ ਗੋ ਨਹੀਂ ਹਨ। ਅੱਛਾ। ਬਾਕੀ ਅਗਰ ਵੇਖਿਆ ਜਾਏ ਨਾ ਤੇ ਸਾਰੀਆਂ ਸਾਡੀਆਂ ਮੁਸਲਮਾਨਾਂ ਦੀਆਂ ਹਰਕਤਾਂ ਜਿੰਨੀਆਂ ਵੀ ਨਾ ਸਾਰੀਆਂ ਉਹਨਾਂ ਵਿੱਚ ਨੇ। ਠੀਕ ਹੈ। ਉਹ ਸਾਡੇ ਉੱਤੇ ਹਕੂਮਤ ਕਰਕੇ ਗਏ ਨੇ, ਲੇਕਿਨ ਫਿਰ ਵੀ ਸਾਨੂੰ ਸਟਰਕਚਰ ਤੇ ਦੇ ਕੇ ਗਏ ਨੇ, ਲੇਕਿਨ ਸਾਨੂੰ ਮਤ ਨਹੀਂ ਦੇ ਗਏ। ਕੋਈ ਇੰਜ ਦੇ ਬਾਰੇ ਦੱਸੋ, ਕੋਈ ਕੀ ਸੋਚ ਆਉਂਦੀ ਹੈ ਤੁਹਾਡੀ? ਨਹੀਂ ਜੀ, ਮਤ ਤੇ ਬੜੀ ਦੇ ਕੇ ਗਏ ਨੇ, ਇਹਨਾਂ ਮਤ ਲਈ ਨਹੀਂ ਹੈ। ਇਹ ਉਹਨਾਂ ਦੀ ਮਤ ਤੇ ਲੱਗੇ ਹੀ ਨਹੀਂ ਹੈ ਨਾ। ਠੀਕ ਹੈ ਜੀ, ਸਹੀ ਹੈ। ਕਾਫੀ ਸਮਾਜਿਕ ਕੰਮਾਂ ਵਿੱਚ ਬੜੇ ਵੱਧ ਚੜ੍ਹ ਕੇ ਸ਼ਿਰਕਤ ਕਰਦੇ ਤੁਸੀਂ। ਤੇ ਤੁਸੀਂ ਕੋਈ ਇਹਨਾਂ ਨੂੰ ਆਪਣਾ ਜਿਹੜਾ ਕਮੇਟੀ ਵਾਲਿਆਂ ਨੂੰ ਕੋਈ ਤੁਸੀਂ ਆਪਣੇ ਤੌਰ ਤੇ ਆਪਣੇ ਲਫ਼ਜ਼ਾਂ 'ਚ ਗੱਲ ਕਰੋ ਹਾਂ ਕੋਈ? ਨਹੀਂ, ਇਨਸ਼ਾਅੱਲਾ ਜ਼ਰੂਰ ਹੈ। ਬਲਦਿਆਤੀ ਜਨਾਬ ਨਿਜ਼ਾਮ ਬਿਹਤਰ ਹੁੰਦਾ ਤੇ ਇਨਸ਼ਾਅੱਲਾ ਜ਼ਰੂਰ ਡੀਸੀ ਸਾਹਿਬ ਨਾਲ ਇਨਸ਼ਾਅੱਲਾ ਗੱਲ ਕਰਨੇ ਆ। ਇਨਸ਼ਾਅੱਲਾ ਸਫਾਈ ਦਾ ਇਨਸ਼ਾਅੱਲਾ ਇੰਤਜ਼ਾਮ ਮਸਾਲੀ ਹੈ ਵਦਾ ਇਨਸ਼ਾਅੱਲਾ ਜੀ। ਤਵੱਕੋ ਰੱਖਣੀ ਚਾਹੀਦੀ ਹੈ, ਉਮੀਦ ਰੱਖਣੀ ਚਾਹੀਦੀ ਹੈ। ਆ ਹੁਣ ਆਪਣਾ ਜਿਹੜਾ ਨਾ ਨਵੀਂ ਹਕੂਮਤਾਂ ਬਣਦੀਆਂ ਨੇ ਪਈਆਂ ਤੇ ਚਲੋ ਜੀ ਵੇਖਦੇ ਹਾਂ इंशाअल्लाह ताला सब होंदा जनाब। ठीक है। लो जी, हुण रिजवान असलम भट्ट साहब जिहड़े कि गुजरात से माशाअल्लाह मन्नी परमन्नी शख्सियत ने, कारोबारी शख्सियत भी ने ते समाजी शख्सियत भी ने, ते अपना कौंसलर भी रह चुके हैं इस्लाम नगर दे। ते असी उन्हां नाल गलबात करने आ कि वो इस मौजू ते गलबात करन ते महल्लेदारां दे कोई मसाइल जिहड़े ना वो हल दी तरफ आवन। अस्सलाम वालेकुम जी साहब, की हाल है? ठीक हो जनाब? सेहत भी ठीक है? ਜਿਹੜੀਆਂ ਗੱਲਾਂ ਕੀਤੀਆਂ ਤੁਸੀਂ ਜਨਾਬੇ ਵਾਲ ਬਿਲਕੁਲ ਠੀਕ ਕੀਤੀਆਂ ਨੇ। ਇਨਸ਼ਾਅੱਲਾ ਤਾਲਾ ਨਵੀਂ ਗਵਰਨਮੈਂਟ ਦਾ ਸੈਟਅਪ ਆਂਦਾ ਹੈ ਤੇ ਜਨਾਬੇ ਵਾਲਾ ਟੀਐਮ ਵਾਲਿਆਂ ਨਾਲ ਵੀ ਬਹਿ ਕੇ ਗੱਲ ਕਰਨੇ ਆ ਕਿ ਸਾਡੇ ਮਹੱਲੇ ਵਾਲ ਸਾਡੀਆਂ ਗਲੀਆਂ ਨਾਲੀਆਂ ਵੱਲ ਤਵੱਜੋ ਕਰੋ। ਤੇ ਜੇ ਸਾਡੀ ਟੀਐਮ ਵਾਲਿਆਂ ਨਾ ਸੁਣੇ ਤੇ ਜਨਾਬ ਡੀਸੀਓ ਸਾਹਿਬ ਦੇ ਨਾਲ ਵੀ ਕਰਾਂਗੇ। ਅਸੀਂ ਸਾਰੇ ਮਹੱਲੇ ਦੇ ਨਾਲ ਆ
ਜਿਹੜਾ ਮਸਲਾ ਹੈ ਨਾਲ ਜਨਾਬ ਤੁਹਾਡੇ ਨਾਲ ਆ ਠੀਕ ਹੋ। ਇਨਸ਼ਾਅੱਲਾ ਤਾਲਾ ਜ਼ਰੂਰ ਹੱਲ ਹੁੰਦੇ। ਸਹੀ ਹੈ, ਬੜੀ ਮਿਹਰਬਾਨੀ ਜਨਾਬ। ਇਹ ਕੁਝ ਬੁਨਿਆਦੀ ਮਸਲੇ ਹੁੰਦੇ ਨੇ ਜਿਹੜੇ ਸਾਨੂੰ ਮਤਲਬ ਕਿ ਜਿਹੜਾ ਨਾ ਇਹ ਸਰ ਨੂੰ ਪਹਿਲਾਂ ਹੱਲ ਹੋਣੇ ਚਾਹੀਦੇ ਨੇ, ਲੇਕਿਨ ਸਾਡੇ ਸਾਰੇ ਮਸਲੇ ਹੱਲ ਹੋ ਜਾਂਦੇ ਨੇ, ਲੇਕਿਨ ਸਾਡੇ ਜਿਹੜੇ ਨਾ ਸਫਾਈ ਸੁਥਰਾਈ ਦੇ ਮਸਲੇ ਜਿਹੜੇ ਨਾ ਉਹ ਆਖਰ ਤੱਕ ਚੱਲਦੇ ਰਹਿੰਦੇ ਨੇ। ਗਲੀਆਂ ਟੁੱਟੀਆਂ, ਸੜਕਾਂ ਟੁੱਟੀਆਂ ਤੇ ਮਹੱਲੇ ਦਾ ਜਿਹੜਾ ਇੰਜ ਦਾ ਹਾਲ ਹੈ ਕਿ ਅਸੀਂ ਕਿ ਅਫਰੀਕਾ ਦੇ ਮੁਲਕ ਵੀ ਮਾਸ਼ਾਅੱਲਾ ਬੜੇ ਬੜੇ ਸੋਹਣੇ ਮੁਲਕ ਬਣ ਗਏ ਨੇ, ਅਸੀਂ ਹੋਰੇ ਕਿੱਥੇ ਵਸਦੇ ਆ ਪਏ। ਤੇ ਅਸੀਂ ਜਿਹੜਾ ਨਾ ਐਸੇ ਮਸਲਿਆਂ ਉਤੇ ਆਵਾਜ਼ ਚੁੱਕਦੇ ਰਵਾਂਗੇ। ਤੁਸੀਂ ਵੇਖਦੇ ਰਹੋ ਇੱਥੇ ਰੱਖ ਨਿਊਜ਼, ਤੇ ਅਸੀਂ ਆਪਣਾ ਹੱਕ ਜਿਹੜਾ ਨਾ ਇੱਥੇ ਰੱਖ ਹੀ ਲੈਣਾ ਹੈ। ਤੇ ਇਹ ਸਾਡਾ ਹੱਕ ਮੁੱਢਲਾ ਹੱਕ ਜਿਹੜਾ ਹੁੰਦਾ ਹੈ, ਇਹ ਮੁੱਢਲੇ ਹੱਕਾਂ ਵਿੱਚ ਉਹ ਆ ਕੇ ਸਫਾਈ ਸੁਥਰਾਈ ਦਾ ਇੰਤਜ਼ਾਮ। ਤੇ ਜਿਹੜਾ ਅਸੀਂ ਸਾਰੀਆਂ ਸਰਕਾਰਾਂ ਦੇ ਹੱਥ ਜੋੜ ਕੇ ਇਲਤਜਾ ਕਰਾਂਗੇ ਕਿ ਸਾਨੂੰ ਜਿਹੜਾ ਨਾ ਸਫਾਈ ਹੋਣੀ ਹੈ ਤੇ ਸਿਹਤ ਹੋਣੀ ਹੈ, ਤੇ ਇਹ ਸਫਾਈ ਦਾ ਇੰਤਜ਼ਾਮ ਸਾਡਾ ਬਿਹਤਰ ਕਰ ਦੇਣ ਤੇ ਮਿਹਰਬਾਨੀ ਹੋਏਗੀ। ਮੁਹੰਮਦ ਸਾਹਿਬ ਨੂੰ, ਖੁਰਮ ਸ਼ਹਜ਼ਾਦ ਬੱਟ ਸਾਹਿਬ ਨੂੰ ਤੇ ਰਿਜ਼ਵਾਨ ਅਸਲਮ ਬੱਟ ਸਾਹਿਬ ਨੂੰ ਇਜਾਜ਼ਤ ਦਿਓ। ਅੱਲਾ ਰਾਖਾ ਹੋਵੇ ਜੇ।